ਅਗਲੀ ਜਿਹੜੀ ਹਰਜੋਤ ਸਿੰਘ ਜੀ ਨਾਨ ਡੋਮਿਸਾਈਲਡ ਸੀਡੀਐਲਸ ਦੇ ਨਾਲ ਸੰਬੰਧਿਤ ਖਬਰ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਨਾਨ ਡੋਮਿਸਾਈਲਡ ਜਿਹੜੇ ਸੀਡੀਐਲ ਆ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਧਾਰਕਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨਾਲ ਬਣ ਕੀ ਜਿਹੜਾ ਹੋ ਰਿਹਾ ਆ। ਇੱਕ ਦਿਨ ਆ ਜਿੱਦਾਂ ਪਿੰਗ ਪੋਂਗ ਦੀ ਬਾਲ ਹੁੰਦੀ ਆ ਨਾ, ਟੇਬਲ ਟੈਨਿਸ ਦੀ, ਜਿੱਦਾਂ ਕਹਿੰਦੇ ਆ ਵੀ ਇੱਕ ਵਾਰੀ ਖੱਬੇ ਇੱਕ ਵਾਰੀ ਸੱਜੇ, ਵਿਚਾਰੇ ਕਦੀ ਇੱਧਰ ਨੂੰ ਜਾਂਦੇ ਕਦੀ ਉੱਧਰ ਨੂੰ ਜਾਂਦੇ, ਸਮਝ ਨਹੀਂ ਆਉਂਦੇ। ਕੱਲ ਕੈਲੀਫੋਰਨੀਆ ਵਾਲੇ ਕੱਲ ਪਰਸੋਂ ਕਹਿ ਰਹੇ ਸੀਗੇ ਵੀ ਮਿਸ਼ਨ ਅਸੀਂ ਫਤਿਹ ਕਰ ਲਿਆ, ਅਸੀਂ ਜਿਹੜੇ ਕੈਲੀਫੋਰਨੀਆ ਦੇ ਨਾਨ ਡੋਮਿਸਾਈਲਡ ਸੀਡੀਐਲਸ ਆ ਉਹ ਤਰੀਕਾਂ ਨੂੰ ਸਹੀ ਕਰਕੇ ਰੀਇਸ਼ੂ ਜਿਹੜੇ ਉਹ ਕਰਾਂਗੇ। ਤੇ ਅੰਦਰ ਖਾਤੇ ਕਹਿੰਦੇ ਵੀ DOT ਦੀ ਤੇ DMV ਦੀ ਚੰਗੀ ਫਾਈਟ ਚੱਲ ਰਹੀ ਸੀ ਤੇ DOT ਨੇ ਬ੍ਰੇਕਾਂ ਲਾਤੀਆਂ ਇਹਨਾਂ ਦੇ ਇਸ ਫੈਸਲੇ ਦੇ ਉੱਤੇ। ਕੈਂਸਲ ਪਹਿਲੋਂ ਸੀਡੀਐਲਸ ਨਾਨ ਡੋਮਿਸਾਈਲਡ ਦੇ ਕੀਤੇ ਗਏ ਕੈਲੀਫੋਰਨੀਆ ਦੇ DMV ਦੇ ਦੁਆਰਾ। ਲੋਕਾਂ ਦੇ ਵਿੱਚ ਜਿਹੜੀ ਆ ਉਹ ਕਹਿ ਲਓ ਵੀ ਤੜਥੱਲੀ ਮਚ ਗਈ, ਭਾਈਦੜ ਮਚ ਗਈ ਵੀ ਪਤਾ ਨਹੀਂ ਕੀ ਹੋਣਾ। ਕਈ ਲੋਕ ਲਾਇਸੈਂਸ ਲੈ ਕੇ ਉੱਥੇ ਗਏ ਵੀ ਸਾਡਾ ਕੀ ਬਣੂਗਾ, ਉਹਨਾਂ ਦੇ ਲਾਇਸੈਂਸ ਉੱਥੇ ਰੱਖ ਲਏ ਗਏ। ਕਈਆਂ ਨੂੰ ਇਹ ਕਿਹਾ ਗਿਆ ਜਿਹਨਾਂ ਨੇ ਕਾਲ ਕਰਕੇ ਕੀਤੀ ਵੀ ਨਹੀਂ ਆ ਹੋ ਸਕਦਾ, ਨਹੀਂ ਹੋ ਸਕਦਾ। ਜਦੋਂ ਵੀ ਕੋਈ ਵੀ ਕਿਤੇ ਵੀ DMV ਦੇ ਵਿੱਚ ਜਾਂਦਾ ਸੀ ਹਰ ਵਾਰੀ ਨਵਾਂ ਜਵਾਬ ਜਿਹੜਾ ਉੱਥੇ ਮਿਲਦਾ ਸੀਗਾ। DOT ਦੇ ਜਿਹੜੇ ਸਕੱਤਰ ਨੇ ਸ਼ੌਨ ਡਫੀ, ਉਹ ਬਾਰ-ਬਾਰ ਇਹ ਕਹਿ ਰਹੇ ਆ ਵੀ ਇੰਗਲਿਸ਼ ਲੈਂਗੁਏਜ ਦੀ ਐਨਫੋਰਸਮੈਂਟ ਕੈਲੀਫੋਰਨੀਆ ਕਰ ਨਹੀਂ ਰਿਹਾ। ਉਹਨੇ ਨਾਨ ਡੋਮਿਸਾਈਲਡ ਸੀਡੀਐਲਸ ਗਲਤ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਉਹ ਇਲੀਗਲ ਇਮੀਗ੍ਰੈਂਟ ਜਿਹੜੇ ਇਹਨਾਂ ਦਾ ਨਾਮ ਲਾ ਕੇ ਵਰਤਦੇ ਆ ਵੀ ਉਹਨਾਂ ਨੂੰ ਦਿੱਤੇ ਆ, ਉਹ ਰੱਦ ਕਰਨੇ ਚਾਹੀਦੇ ਆ। ਫਿਰ ਇਵੈਂਚੁਅਲੀ DMV ਨੇ ਕਿਉਂਕਿ ਤਰੀਕਾਂ ਦਾ ਮਿਸਮੈਚ ਸੀਗਾ, ਉਹ ਨੈਸ਼ਨਲ ਲੈਵਲ ਦੇ ਉੱਤੇ ਹਾਈਲਾਈਟ ਹੋ ਗਿਆ, ਉਹਨਾਂ ਨੇ ਕੈਂਸਲ ਕਰਤੇ, ਚਿੱਠੀਆਂ ਘਾਲਤੀਆਂ, 60 ਦਿਨ ਦਾ ਵਕਤ ਜਿਹੜਾ ਉਹ ਦੇ ਦਿੱਤਾ ਸੀਗਾ। ਫਿਰ ਰੌਲਾ ਰੱਪਾ ਪਿਆ, ਫਿਰ DMV ਵਾਲੇ ਕਹਿੰਦੇ ਵੀ ਨਹੀਂ ਅਸੀਂ ਤਰੀਕਾ ਠੀਕ ਕਰਕੇ ਘਾਲ ਦਿੰਦੇ ਆ। ਇਹਨਾਂ ਨੇ ਕੱਲ ਚਿੱਠੀ ਲਿਖੀ ਤੇ DOT ਵਾਲਿਆਂ ਨੇ ਕਿਹਾ ਵੀ ਖਬਰਦਾਰ ਜੇ ਤੁਸੀਂ ਇਹ ਕੰਮ ਕੀਤਾ। ਸੋ ਹੁਣ FMCSA ਸਟਾਪ ਕਰ ਰਿਹਾ ਆ ਰੀਇਸ਼ੂ ਜਿਹੜਾ ਉਹ ਕਰਨ ਨੂੰ। ਸੋ ਬੇਸਿਕਲੀ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਵਿੱਚ ਨਾਨ ਡੋਮਿਸਾਈਲਡ ਸੀਡੀਐਲ ਧਾਰਕ ਨੇ, ਉਹਨਾਂ ਦਾ ਇਸ ਟਾਈਮ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗ ਰਿਹਾ ਵੀ ਉਹਨਾਂ ਨੂੰ ਬਣਨਾ ਕੀ ਹੈਗਾ, ਵੀ ਆਉਣ ਵਾਲਾ ਭਵਿੱਖ ਉਹਨਾਂ ਦੇ ਲਈ ਕੀ ਜਿਹੜਾ ਉਹ ਆ ਰਿਹਾ ਹੈਗਾ ਆ। DMV ਦੀ ਆਪਣੀ ਵੈਬਸਾਈਟ ਦੇ ਉੱਤੇ ਉਹਨਾਂ ਨੇ ਅਪਡੇਟ ਨਹੀਂ ਸੀ ਕੀਤਾ ਵੀ ਉਹ ਰੀਇਸ਼ੂ ਕਰਨਗੇ, ਪਰ ਉਹਨਾਂ ਨੇ ਚਿੱਠੀ ਲਿਖ ਕੇ ਇਹ ਇਸ਼ਾਰਾ ਜਿਹੜਾ ਉਹ ਕੀਤਾ ਸੀ। ਕਈ ਨਿਊਜ਼ ਏਜੰਸੀਜ਼ ਦੇ ਵਿੱਚ ਇਹ ਰਿਪੋਰਟਿੰਗ ਜਿਹੜੀ ਹੋਈ ਆ। ਤੇ ਹੁਣ ਅੱਜ ਇੱਕ ਵਾਰੀ ਫੇਰ 19 ਤਰੀਕ ਨੂੰ ਓਵਰਡਰਾਈਵ ਮੈਗਜ਼ੀਨ, ਫਰੇਟ ਵੇਵਜ਼ ਤੇ ਹੋਰ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਉਹ ਇਹ ਦੱਸ ਰਹੇ ਨੇ ਵੀ ਇਹ ਜਿਹੜਾ ਆਈਡੀਆ ਸੀਗਾ ਨਾਨ ਡੋਮਿਸਾਈਲਡ ਲਾਇਸੈਂਸ ਨੂੰ ਰੀਇਸ਼ੂ ਕਰਨ ਦਾ ਨਵੀਆਂ ਤਰੀਕਾਂ ਦੇ ਨਾਲ, ਅਪਡੇਟਡ ਤਰੀਕਾਂ ਦੇ ਨਾਲ, ਉਸ ਨੂੰ ਉਹਨਾਂ ਨੇ ਹੁਣ ਫੇਰ ਰੋਕ ਦਿੱਤਾ ਹੈ। ਉਸ ਦੇ ਉੱਤੇ ਇਹਨਾਂ ਨੇ ਫਿਰ ਹੁਣ ਪੌਜ਼ ਲਾ ਦਿੱਤਾ ਆ। ਸੋ ਸੀਡੀਐਲ ਧਾਰਕਾਂ ਨੂੰ ਜਿਹੜੇ ਨਾਨ ਡੋਮਿਸਾਈਲਡ ਆ ਉਹਨਾਂ ਨੂੰ ਅਜੇ ਇਹ ਨਹੀਂ ਪਤਾ ਵੀ ਹੁਣ 60 ਦਿਨਾਂ ਬਾਅਦ ਜਦੋਂ ਤੋਂ ਉਹਨਾਂ ਨੂੰ ਚਿੱਠੀ ਮਿਲੀ ਆ ਫਿਰ ਹੁਣ ਲਾਇਸੈਂਸ ਕੈਂਸਲ ਹੋ ਜਾਣਗੇ, ਰੀਇਸ਼ੂ ਹੋ ਸਕਣਗੇ ਜਾਂ ਨਹੀਂ। ਰੋਜ਼ ਹੀ ਖੱਬੇ ਸੱਜੇ ਵਿਚਾਰਿਆਂ ਨੂੰ ਜਿਹੜਾ ਉਹ ਹੋਣਾ ਪੈ ਰਿਹਾ ਹੈਗਾ ਆ। ਸੋ ਇੱਕ ਵਾਰੀ ਫੇਰ ਕਲੀਅਰਲੀ ਦੱਸਦੇ ਜਾਈਏ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ DMV ਨੇ ਕਹਿੰਦੇ ਵੀ ਅਸੀਂ ਇਸ਼ੂ ਕਰਨੇ ਸ਼ੁਰੂ ਕਰਤੇ ਆ 18 ਤਰੀਕ ਨੂੰ ਲਾਇਸੈਂਸ ਉਹ 17,000 ਲੋਕਾਂ ਦੇ। ਅੱਜ ਇਹ ਖਬਰ ਆ ਗਈ ਹੈਗੀ ਆ, ਸਾਰੇ ਹੀ ਮੇਜਰ ਆਊਟਲੈਟਸ ਜਿਹੜੇ ਆ ਰਿਪੋਰਟ ਕਰ ਰਹੇ ਆ ਕਿ ਕੈਲੀਫੋਰਨੀਆ ਡਿਲੇਜ਼ ਪਲਾਨ ਟੂ ਰੀਇਸ਼ੂ ਕਮਰਸ਼ੀਅਲ ਲਾਇਸੈਂਸਸ, ਡਰਾਈਵਰਸ ਮਿਰਡ ਇਨ ਅਨਸਰਟਨਟੀ। ਸੋ ਡਰਾਈਵਰਸ ਵਿਚਾਰੇ ਅਨਸਰਟਨਟੀ ਦੇ ਵਿੱਚ ਹੈਗੇ ਆ। 20,000 ਦੇ ਕਰੀਬ ਕਹਿੰਦੇ ਲਾਇਸੈਂਸਸ ਹੈਗੇ ਆ, ਕਈਆਂ ਦੇ ਜਿਹੜੇ ਜਨਵਰੀ ਦੇ ਵਿੱਚ ਕੈਂਸਲ ਹੋ ਜਾਣੇ ਹੈਗੇ ਆ। ਬਹੁਤ ਸਾਰੇ ਇਹਨਾਂ ਦੇ ਵਿੱਚ ਪੰਜਾਬੀ ਮੂਲ ਦੇ ਵੀ ਜਿਹੜੇ ਡਰਾਈਵਰਸ ਹੈਗੇ ਆ। ਸੋ ਗੱਲ ਉਹੀ ਹੋਈ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਕਹਿ ਰਹੀ ਆ ਵੀ ਨਹੀਂ ਤੁਸੀਂ ਏਦਾਂ ਨਹੀਂ ਸ਼ੁਰੂ ਕਰ ਸਕਦੇ ਹੈਗੇ। ਹਾਲਾਂਕਿ ਸ਼ਾਨ ਡਫੀ ਹੁਣੀ ਅਨਾਉਂਸ ਕਰਤਾ ਵੀ ਨਿਊਯਾਰਕ ਜਿਹੜੀ ਸਟੇਟ ਆ ਉਹ ਵਰਸਟ ਅਫੈਂਡਰ ਆ ਇਨ ਨਾਨ ਡੋਮਿਸਾਈਲਡ। ਉਹ ਕਹਿੰਦੇ ਵੀ ਅੱਧੇ ਲਾਇਸੈਂਸ ਉਹਨਾਂ ਦੇ ਇਦਾਂ ਦੇ ਆ, ਉਹ ਉਹਨਾਂ ਨੇ ਤਾਂ ਇੱਥੋਂ ਤੱਕ ਪਰ ਉਹਨਾਂ ਨੇ ਇਹ ਕਿਹਾ ਸ਼ਾਨ ਡਫੀ ਨੇ ਕੈਲੀਫੋਰਨੀਆ ਹੈਡ ਫਾਈਨਲੀ ਕਮ ਅਰਾਊਂਡ। ਸੋ ਇਹਦਾ ਮਤਲਬ ਇਹ ਉਹ ਕਹਿੰਦੇ ਆ ਵੀ ਕੈਲੀਫੋਰਨੀਆ ਵਾਲੇ ਹੁਣ ਸਾਡੇ ਨਾਲ ਐਗਰੀ ਕਰ ਰਹੇ ਆ ਤੇ ਉਹਨਾਂ ਨੇ 17,000 ਲਾਇਸੈਂਸ ਪੁੱਲ ਕੀਤੇ ਆ। ਤੇ ਜਦੋਂ ਉਹਨਾਂ ਦਾ ਕਹਿੰਦੇ ਪੈਸੇ ਅਸੀਂ ਹੈਲਡ ਕੀਤਾ, when we have held money over California's head, they have been willing to at least tell us that they are working on coming into compliance. ਸੋ ਦੇਖੋ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਓਵਰਡਰਾਈਵ ਮੈਗਜ਼ੀਨ ਨੇ ਲਿਖਿਆ, ਕਹਿੰਦੇ ਵੀ California has been working with DOT behind closed doors to come into compliance. ਸੋ ਤੁਹਾਨੂੰ ਹੋਰ ਕੁਝ ਦਿਖਾ ਰਹੇ ਆ ਕੈਲੀਫੋਰਨੀਆ ਵਾਲੇ, DMV ਵਾਲੇ। ਹੋ ਸਕਦਾ ਵੀ ਇਹ ਚਿੱਠੀ ਜਿਹੜੀ ਇਹਨਾਂ ਨੇ ਕੱਲ ਲਿਖੀ ਹੈ ਜਿਹਦੇ ਵਿੱਚ ਕਹਿੰਦੇ ਵੀ ਰੀਇਸ਼ੂ ਕਰਨਾ, ਵੀ ਇਹ ਇੱਕ ਸ਼ਗੂਫਾ ਹੀ ਉਹਨਾਂ ਨੇ ਛੱਡਿਆ ਹੋਵੇ, ਇਵੈਂਚੁਅਲੀ ਉਹਨਾਂ ਨੇ ਨਾ ਹੀ ਕਰਨੀ ਸੀਗੀ। ਸੋ ਕਹਿੰਦੇ ਵੀ ਬਿਹਾਈਂਡ ਕਲੋਜ਼ ਡੋਰਸ DOT ਦੇ ਨਾਲ ਕੰਪਲਾਇੰਸ ਦੇ ਲਈ ਮਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਨੂੰ
ਫੈਡਰਲ ਸਰਕਾਰ ਦੇ ਜਿਹੜੇ ਮਿਲਣੇ ਆ ਉਹ ਕਿਤੇ ਲੂਜ਼ ਨਾ ਕਰ ਜਾਣ। ਇਸ ਖਾਤਰ ਉਹਨਾਂ ਨੇ 17,000 20,000 ਬੰਦੇ ਜਿਹੜੇ ਉਹਨਾਂ ਦੇ ਹਿਸਾਬ ਨਾਲ ਸੂਲੀ ਤੇ ਵੀ ਉਹਨਾਂ ਨੂੰ ਚਾੜਨੇ ਪੈ ਜਾਣ, ਬਲੀ ਦਾ ਬੱਕਰਾ ਵੀ ਬਣਾਉਣਾ ਪੈ ਜਾਵੇ, ਤਾਂ ਉਹਨਾਂ ਦੇ ਲਈ ਕੋਈ ਵੱਡੀ ਜਿਹੜੀ ਉਹ ਗੱਲ ਨਹੀਂ ਹੋਊਗੀ। ਪਹਿਲੋਂ ਕੱਲ ਰਿਫਿਊਜ਼ ਕਰ ਰਹੇ ਸੀਗੇ ਰਿਵੋਕ ਕਰਨ ਤੋਂ, ਤੇ ਅੱਜ ਉਹ ਜਿਹੜਾ ਰਿਫਿਊਜ਼ ਦੇ ਉੱਤੇ ਰਿਫਿਊਜ਼ ਹੋ ਗਿਆ। ਸੋ ਦੇ ਜਸਟ ਟੂ ਮਚ ਗੋਇੰਗ ਔਨ। ਹੁਣ ਇਹ ਤਾਂ ਵਕਤ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਨਤਾਰਾ ਕਰੂਗਾ ਵੀ ਆਉਂਦੇ ਸਮੇਂ ਦੇ ਵਿੱਚ ਕਲੀਅਰਲੀ ਕੀ ਪਾਲਿਸੀ ਆਉਂਦੀ ਆ। ਪਰ ਇਹ ਆ ਵੀ ਰੋਜ਼ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਉਤਾਰ ਚੜਾਵ ਜਿਹੜੇ ਆ ਉਹ ਵਲਵਲਿਆਂ ਦੇ ਜਿਹੜੇ ਉਹ ਇਸ ਟਾਈਮ ਇਹਨਾਂ ਫੈਸਲਿਆਂ ਦੇ ਕਰਕੇ ਲਗਾਤਾਰ ਆ ਰਹੇ ਨੇ।